ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਮੈਂ ਇਸ਼ੂ ਤੁਹਾਡੇ ਤੋਂ ਪੁੱਛਾਂ ਤਾਂ ਮੈਂ ਚਾਹਾਂਗੀ ਕਿ ਤੁਸੀਂ ਜਿਹੜੇ ਫੇਸਬੁੱਕ ਤੇ ਆਪਣੇ ਵਿਊਅਰਸ ਆਏ ਨੇ ਉਹਨਾਂ ਦੇ ਕਮੈਂਟ ਦੱਸ ਦਿਓ। ਵੈਸੇ ਅਸੀਂ ਗਰਮ ਆਲੂ ਹੱਥ ਫੜ ਲਿਆ, ਅੰਗਰੇਜ਼ੀ ਚ ਕਹਿੰਦੇ ਨੇ ਹੌਟ ਪੋਟੇਟੋ ਜੀ। ਔਰ ਮੈਂ ਐਕਸਪੈਕਟ ਵੀ ਕਰਦਾ ਔਰ ਮੈਂ ਇੱਜ਼ਤ ਕਰਦਾ ਵਿਊਜ਼ ਦੀ, ਜਿਨ੍ਹਾਂ ਦੀ ਹੁਣ ਲਾਇਲਟੀ ਹੈ ਉਹ ਜ਼ਰੂਰ ਕਰਨ ਜੀ। ਕੁਇਕਲੀ ਸੁਰਨਜੀਤ ਸਿੰਘ ਖਾਲਸਾ ਲਿਖਦੇ ਨੇ, ਐਂਡ ਇਟਸ ਵੈਰੀ ਇੰਪੋਰਟੈਂਟ ਐਟ ਲੀਸਟ ਆਵਰ ਕਮਿਊਨਿਟੀ ਸ਼ੁੱਡ ਨੋ ਹੂ ਸੰਤ ਜੀ ਵਾਸ, then only we can expect outsiders to respect his image। ਉਹਨਾਂ ਨੇ ਧਰਮਯੁੱਧ ਮੋਰਚਾ ਫਿਲਮ ਤੇ ਕਮੈਂਟ ਕੀਤਾ ਕਿ ਆਪਣੀ ਕੌਮ ਨੂੰ ਪਤਾ ਲੱਗਦਾ ਹੈ ਕੀ ਨੇ। ਆਸਫ ਮਹਿਮੂਦ ਸਦੀਕੀ ਲਿਖਦੇ ਨੇ, ਡਾਕਟਰ ਅਮਰਜੀਤ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਟੌਪੀਕਲ ਪੰਜਾਬੀ ਵਿੱਚ ਇੰਨੀ ਵੱਡੀ ਆਉਣ ਵਾਲੀ ਨਸਲ ਨੂੰ ਸਿੱਖ ਕੌਮ ਦੀ ਹਿਸਟਰੀ ਤੇ ਰਾਈਟਸ ਬਾਰੇ ਅਗਾਊਂ ਪਹੁੰਚ ਕਰਦੇ ਹੋ, ਭਰਪੂਰ ਕੋਸ਼ਿਸ਼ ਕਰਦੇ ਹੋ ਕਿ ਯੂਰਪ, ਅਮਰੀਕਾ, ਕੈਨੇਡਾ ਵਿੱਚ ਰਹਿਣ ਵਾਲੀ ਨਈ ਨਸਲ ਨਾਲ ਪਹੁੰਚ ਰਹੇ ਹੋ। ਇਹ ਮੇਰੇ ਖਿਆਲ ਵਿੱਚ ਇੰਗਲਿਸ਼ ਨੇ ਸਾਡੀ ਨਈ ਨਸਲ ਨੂੰ ਸਾਡੀ ਮਦਰ ਲੈਂਗੁਏਜ ਤੇ ਮਦਰਲੈਂਡ ਦੀ ਤਾਰੀਖ ਤੋਂ ਦੂਰ ਕਰ ਦਿੱਤਾ ਹੈ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੀ ਕੌਮੀ ਗੱਲ ਔਰ ਇਤਿਹਾਸ, ਆਪਣੀ ਧਰਤੀ ਦੀ ਸਾਂਝ ਦਈਏ ਜੀ। ਕਾਮਰਾਨ ਬੇਕਾਮੀ ਜੀ ਖਾਲਿਸਤਾਨ ਕਹਿੰਦੇ ਨੇ, ਹਰਪ੍ਰੀਤ ਬਰਾੜ ਸਮਾਈਲੀ ਭੇਜਦੇ ਨੇ ਹਾ ਜੀ। ਕੁਲਦੀਪ ਸਿੰਘ ਖੰਭ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਘੁੱਗੀ ਲਈ ਸ਼ਬਦ ਥੋੜੇ ਜਿਹੇ ਸਖਤ ਵਰਤੇ ਨੇ, ਮੈਂ ਨਹੀਂ ਵਰਤਾਂਗਾ ਜੀ। ਅਵਤਾਰ ਸਿੰਘ ਉਹਨਾਂ ਨੇ ਸਾਡੇ ਲਈ ਸਖਤ ਸ਼ਬਦ ਵਰਤੇ ਨੇ, ਉਹ ਸਾਨੂੰ ਕਹਿੰਦੇ ਨੇ ਵੀ ਅਸੀਂ ਹੁਣ ਬਾਦਲਾਂ ਦੇ ਬੰਦੇ ਬਣ ਗਏ। ਫਿਰ ਕਹਿੰਦੇ ਨੇ ਝੂਠ 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 ਘੁੱਗੀ ਬਾਰੇ ਤੇ ਨਾਲ ਉਹਨਾਂ ਨੇ ਫਿਰ ਬੜੀ ਪਿਆਰੀ ਜਿਹੀ ਗਾਲ ਵੀ ਕੱਢੀ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਬੜੀ ਚੰਗੀ ਗੱਲ ਹੈ, ਉਹਨਾਂ ਨੂੰ ਲੱਗਦਾ ਵੀ ਝੂਠ ਹੈ। ਹੁਣ ਇਹ ਘੁੱਗੀ ਸਾਹਿਬ ਔਰ ਅਵਤਾਰ ਸਿੰਘ ਜੀ ਸਾਰੇ ਰਲ ਕੇ ਇੰਡੀਅਨ ਐਕਸਪ੍ਰੈਸ ਨੂੰ ਜਿਹੜਾ ਉਹ ਸੂ ਕਰਨ, ਕੰਚਨ ਵਾਸਦੇਵ ਨੂੰ ਵੀ ਕਰਨ, ਔਰ ਵਿੱਕੀ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਚ ਆਸਿਫ ਮੁਹੰਮਦ ਸਦੀਕੀ, ਫਿਰ ਉਹਨਾਂ ਨੇ ਟਿਪੀਕਲ ਪੰਜਾਬੀ ਮਤਲਬ ਠੇਠ ਪੰਜਾਬੀ ਕਿਹਾ, ਮੈਂ ਉੱਪਰ ਟ੍ਰੋਪੀਕਲ ਪੜ੍ਹਿਆ। ਬਾਅਦ ਚ ਕੁਲਦੀਪ ਸਿੰਘ ਖੰਭ ਹੋਰਾਂ ਨੇ ਅਵਤਾਰ ਸਿੰਘ ਹੋਰਾਂ ਨੂੰ ਸ਼ਰਮ ਦਿੱਤੀ ਹੈ, ਪਰ ਚਲੋ ਕੋਈ ਨਹੀਂ, ਅਸੀਂ ਐਕਸਪੈਕਟ ਕਰਦੇ ਹਾਂ। ਸਾਡੇ ਇੱਕ ਦੋ ਵੀਰਾਂ ਭੈਣਾਂ ਨੇ ਕਾਲ ਵੀ ਕੀਤੀ ਹੈ ਫੋਨ ਦੀ, ਇੱਕ ਜਰਾ ਤਪੇ ਹੋਏ ਨੇ, ਇੱਕ TV 84 ਨੂੰ ਚੈੱਕ ਭੇਜਣਾ ਚਾਹੁੰਦੇ ਨੇ। ਸੋ ਅਸੀਂ ਵੀ ਕਹਿੰਦੇ ਵੀ ਤਪੇ ਹੋਏ ਵੀ ਠੰਡੇ ਹੋ ਕੇ ਚੈੱਕ ਭੇਜ ਦੇਣ, ਕਿਉਂਕਿ ਬਾਅਦ ਚ ਉਹਨਾਂ ਨੂੰ ਵੀ ਲੱਗਣਾ ਕਿ ਵੀ ਭਾਵੇਂ ਉਹਨਾਂ ਨੂੰ ਗੁੱਸਾ ਲੱਗਾ ਹੈ, ਪਰ ਅਸੀਂ ਤੱਥ ਨਾਲ ਗੱਲ ਕੀਤੀ ਹੈ, ਤੱਥਾਂ ਦੇ ਨਾਲ ਉਹ ਜ਼ਰੂਰ ਇਸ ਵੱਲ ਗੌਰ ਕਰਨ ਜੀ। ਹਾਂਜੀ ਜੀ ਡਾਕਟਰ ਸਾਹਿਬ, ਮੈਂ ਚਾਹਾਂਗੀ ਕਿ ਜੋ ਉੜੀ 'ਚ ਹਮਲਾ ਹੋਇਆ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਅੱਜ ਸਮਹਾਉ ਅਸੀਂ ਪਤਾ ਨਹੀਂ ਚੋਣ ਵੀ ਗਲਤ ਢੰਗ ਨਾਲ ਹੋ ਗਈ ਔਰ ਜ਼ੋਰ ਜ਼ਿਆਦਾ ਲੱਗ ਗਿਆ ਟੌਪਿਕਸ ਦੇ ਉੱਤੇ, ਸਾਡੇ ਕੋਲ ਸਮਾਂ ਵੀ ਘੱਟ ਹੈ। ਹਾਂ, ਔਰ ਇਹ ਜਿਹੜਾ ਉੜੀ ਇਸ਼ੂ ਹੈ ਬੜਾ ਅਹਿਮ ਹੈ, ਕਿਉਂਕਿ ਜਿਸ ਲੈਵਲ ਤੱਕ ਗੱਲ ਚਲੀ ਗਈ ਹੁਣ ਦੋਨੋਂ ਪਾਸੇ, ਜਿਵੇਂ ਮੀਡੀਆ ਖਾਸ ਤੌਰ ਤੇ ਭਾਰਤ 'ਚ ਤਪਿਆ ਹੋਇਆ। ਅੱਜ BBC ਦੀ ਇੱਕ ਸਟੋਰੀ ਸੀ, ਉਹਨਾਂ ਨੇ ਕਿਹਾ ਜੀ ਮੀਡੀਆ ਤਾਂ ਐਂ ਬਿਹੇਵ ਕਰ ਰਿਹਾ ਜਿਵੇਂ ਜੇ ਭਾਰਤੀ ਫੌਜ ਨੇ ਹਮਲਾ ਨਾ ਕੀਤਾ ਤਾਂ ਮੀਡੀਆ ਨੇ ਹਮਲਾ ਕਰ ਦੇਣਾ ਪਾਕਿਸਤਾਨ, ਜਿਵੇਂ ਉਹਨਾਂ ਨੇ ਆਪਣੀ ਫੌਜ ਬਣਾਈ ਹੁੰਦੀ ਜੀ। ਔਰ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਜਿਹੜੀ ਕਸ਼ਮੀਰ ਦੇ ਵਿੱਚ ਸਟਰਗਲ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀ ਸੀ, ਉਸ ਦੀ ਕਲਾਈਮੈਕਸ ਤੇ ਹੁੰਦੇ ਆ ਇਸ ਘਟਨਾ ਦਾ ਹੋਣਾ। ਔਰ ਕਿਉਂਕਿ ਅਗੇਨ ਸਾਡੀ ਆਦਤ ਚਾਕੂ ਮਾਰਨ ਦੀ ਹੈ, ਇੱਧਰ ਉੱਧਰ ਦੇਖਣ ਦੀ ਐਨਾਲਿਟਿਕਲੀ, ਔਰ ਮੈਨੂੰ ਉਹ ਜਿਹੜਾ ਇੰਸ਼ੋਰੈਂਸ ਏਜੰਟਾਂ ਦੀ ਗੱਲ ਹਮੇਸ਼ਾ ਇੱਕ ਯਾਦ ਰਹਿੰਦੀ ਹੈ ਕਿ ਜਦੋਂ ਕੋਈ ਕਲੋਜ਼ ਬਾਈ ਡੈਥ ਹੁੰਦੀ ਹੈ ਹਸਬੈਂਡ ਦੀ, ਵਾਈਫ ਦੀ, ਤੇ ਜਿਹੜਾ ਇਮੀਡੀਏਟ ਹੁੰਦਾ ਉਹ ਪਹਿਲਾ ਸਸਪੈਕਟ ਹੁੰਦਾ, ਕਿਉਂਕਿ ਇੰਸ਼ੋਰੈਂਸ ਵਾਲੇ ਦੇਖਦੇ ਨੇ ਕਿ ਫਾਇਦਾ ਕਿਹਨੂੰ ਪਹੁੰਚਣਾ ਸੀ ਜੀ, ਔਰ ਜਿਹਨੂੰ ਫਾਇਦਾ ਪਹੁੰਚਣਾ ਉਹਨੂੰ ਪਹਿਲਾ ਸਸਪੈਕਟ ਲੈਂਦੇ ਨੇ। ਪੁਲਿਸ ਵੀ ਉਹਨੂੰ ਦੇਖਦੀ ਹੈ ਕਿ ਵੀ ਇਹ ਨਾ ਹੋਏ ਵੀ ਇਹਨੇ ਜਿਹੜਾ ਕੀਤਾ ਹੋਏ ਤਾਂ ਕਿ। ਸੋ ਜ਼ਾਹਰ ਹੈ ਪੋਲੀਟੀਕਲੀ ਵੀ ਜਦੋਂ ਤੁਸੀਂ ਕੋਈ ਐਕਟ ਦੇਖਦੇ ਹੋ, ਤੁਸੀਂ ਦੇਖਦੇ ਹੋ ਵੀ ਕਿਹਨੂੰ ਫਾਇਦਾ ਹੋ ਸਕਦਾ ਜੀ। ਨਿਊਯਾਰਕ ਦੇ ਵਿੱਚ UN ਦਾ ਸੈਸ਼ਨ ਚੱਲ ਰਿਹਾ ਹੈ, ਪਰਸੋਂ ਨਵਾਜ਼ ਸ਼ਰੀਫ ਨੇ ਐਡਰੈਸ ਕਰਨਾ ਹੈ, ਪੂਰੇ ਉਹਨਾਂ ਦੇ 22 ਰਿਪਰੈਜ਼ੈਂਟੇਟਿਵ ਆਏ ਹੋਏ ਨੇ। ਕਸ਼ਮੀਰੀ 80 ਤੋਂ ਜ਼ਿਆਦਾ ਮਰ ਗਏ, 12-14 ਹਜ਼ਾਰ ਤੋਂ ਜ਼ਿਆਦਾ ਜਿਹੜੇ ਨੇ ਜ਼ਖਮੀ ਨੇ, ਉਹਨਾਂ ਦੇ ਹਿਊਮਨ ਰਾਈਟਸ ਐਕਟਿਵਿਸਟ ਨੂੰ ਫੜ ਕੇ ਟਾਰਚਰ ਕੀਤੇ ਜੀ। ਔਰ ਇਸ ਵੇਲੇ ਜਦੋਂ ਕਿ ਆਲਰੇਡੀ ਭਾਰਤ ਦੀ ਫੌਜ ਔਰ ਗਵਰਨਮੈਂਟ ਬੈਕਫੁੱਟ ਤੇ ਸੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਸ਼ਮੀਰ ਨੂੰ ਕਿਵੇਂ ਹੈਂਡਲ ਕਰਨ, ਲੋਕਾਂ ਨੂੰ। ਲੋਕ ਤਾਂ ਆਜ਼ਾਦੀ ਕਰਦੇ ਸੜਕਾਂ ਤੇ ਨਿਕਲ ਰਹੇ ਨੇ, ਔਰ ਕੱਲ ਵੀ ਇੱਕ ਸਟੂਡੈਂਟ ਦੀ ਜਿਹੜੀ ਹੈ ਲਾਸ਼ ਮਿਲੀ ਬੱਚੇ ਦੀ, ਔਰ ਲੱਖਾਂ ਲੋਕ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਉਹਨਾਂ ਦੇ ਜਨਾਜ਼ੇ ਦੇ ਉੱਤੇ ਵੀ ਜੀ। ਹੁਣ ਜਦੋਂ ਤੁਸੀਂ ਇਸ ਪਾਰਟ ਨੂੰ ਦੇਖਦੇ ਹੋ, ਜੇ ਤੁਸੀਂ ਪਿਛਲੇ 24 ਘੰਟੇ ਦੇਖੋ, ਹੁਣ ਕਸ਼ਮੀਰੀ ਸਟਰਗਲ ਦੀ ਕੋਈ ਗੱਲ ਖਬਰਾਂ ਸਾਹਮਣੇ ਨਹੀਂ ਹੈ ਜਾਂ ਫਰੰਟ ਤੇ ਨਹੀਂ ਹੈ
UN ਸੈਸ਼ਨ 'ਚ ਵੀ ਜਿਹੜੀ ਗੱਲ ਇੰਡੀਆ ਦੇ ਉੱਤੇ ਫੋਕਸ ਹੋਣੀ ਸੀ ਕਿ ਵੀ ਉਹ ਕੀ ਕਰ ਰਿਹਾ ਇੱਕਦਮ ਬਦਲ ਗਿਆ ਔਰ ਅਮਰੀਕਾ ਇੰਗਲੈਂਡ ਭਾਵੇਂ ਉਹਨਾਂ ਨੇ ਰੈਸਟ੍ਰੇਨਡ ਰਿਐਕਸ਼ਨ ਦਿੱਤਾ ਹੈ ਪਰ ਕੁੱਲ ਮਿਲਾ ਕੇ ਕੰਡੈਮਨੇਸ਼ਨ ਪਾਕਿਸਤਾਨ ਨਾਲ ਦੀ ਨਾਲ ਭਾਰਤੀ ਫੌਜ ਨੂੰ ਅਜੇ ਉਹ ਬੰਦਿਆਂ ਦੀ ਉਹਨਾਂ ਦੇ ਆਪਣੇ ਮਰਿਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਗਿਣੀਆਂ ਹੋਈਆਂ ਤੇ ਨਾਲ ਦੀ ਨਾਲ ਉਹਨਾਂ ਨੇ ਪਾਕਿਸਤਾਨ ਬੇਸਡ ਆਰਗੇਨਾਈਜੇਸ਼ਨ ਦਾ ਨਾਮ ਵੀ ਦੇ ਦਿੱਤਾ ਜਿਹੜੀਆਂ ਬੰਦੂਕਾਂ ਮਿਲੀਆਂ ਉਹਨਾਂ ਤੇ ਪਾਕਿਸਤਾਨ ਦੇ ਮਾਰ ਕੇ ਵੀ ਲੱਭ ਪਏ ਪਸ਼ਤੋ 'ਚ ਲਿਖੇ ਉੱਥੇ ਜਿਹੜੇ ਕਾਗਜ਼ ਵੀ ਲੱਭ ਪਏ ਹੁਣ ਜੇ ਪਾਕਿਸਤਾਨ ਨੇ ਕੀਤਾ ਹੈ ਜਾਂ ਉੱਥੋਂ ਵਾਲਿਆਂ ਨੇ ਉਹ ਪਸ਼ਤੋ 'ਚ ਤੁਹਾਡੇ ਲਈ ਕਾਗਜ਼ ਛੱਡਣਗੇ ਜਾਂ ਆਪਣੇ ਮਾਰ ਕੇ ਲਾਣਗੇ ਉਹ ਮੇਡ ਇਨ ਇੰਡੀਆ ਦੇ ਮਾਰ ਕੇ ਕਿਉਂ ਨਾ ਲਾਣਗੇ ਜੇ ਉਹਨਾਂ ਨੇ ਵੀ ਕਰਨਾ ਹੋਵੇ ਸੋ ਕੁੱਲ ਮਿਲਾ ਕੇ ਔਰ ਜਿਵੇਂ ਜਿੰਨਾ ਉੜੀ ਟਾਊਨ ਹੈ ਬਾਰਡਰ ਦੇ ਨੇੜੇ ਹੈ ਕੰਧ ਵਾਇਰ ਹੈ ਡਬਲ ਉਹ ਕਿਵੇਂ ਕ੍ਰਾਸ ਹੋਈ ਬਾਹਰਲੀ ਚੈੱਕ ਪੋਸਟ ਕਿਵੇਂ ਕ੍ਰਾਸ ਹੋਈ ਅੰਦਰ ਆ ਕੇ ਕਿਵੇਂ 2 ਰੈਜੀਮੈਂਟਸ ਇੱਕ ਪਾਸੇ ਡੋਗਰਾ ਰੈਜੀਮੈਂਟ ਜਾ ਰਹੀ ਸੀ ਬਿਹਾਰ ਆ ਰਹੀ ਸੀ ਉਹ ਟੈਂਟਾਂ 'ਚ ਬੈਠੇ ਸੀ ਹੁਣ ਇਹਨਾਂ ਦਾ ਆਪਣੀ ਇੱਕ ਖਬਰ ਹੈ ਕਿ ਵੀ 4-5 ਲੈਪਸਿਸ ਇੱਕ ਲੈਪਸ ਮੰਨਿਆ ਜਾ ਸਕਦਾ ਹੈ 2 ਮੰਨੇ ਜਾ ਸਕਦੇ ਨੇ ਔਰ ਦੇਖੋ ਪਹਿਲੀ ਗੱਲ ਤਾਂ ਜਿੱਥੇ ਵੀ ਕੋਈ ਮਾਰਿਆ ਜਾਂਦਾ ਹੈ ਅਸੀਂ ਸਮਝਦੇ ਹਾਂ ਵੀ ਫੌਜੀ ਉਹਨਾਂ ਦੇ ਵੀ ਪਰਿਵਾਰ ਨੇ ਫੈਮਿਲੀਜ਼ ਨੇ ਉਹ ਕਿਸੇ ਪਾਸਿਓਂ ਵੀ ਹੋਣ ਉਹਨਾਂ ਲਈ ਸਾਡਾ ਦਿਲ ਜਿਹੜਾ ਉਹ ਹਮਦਰਦੀ ਨਾਲ ਭਰਦਾ ਪਰ ਕੁੱਲ ਮਿਲਾ ਕੇ ਹੁਣ ਜੇ ਇਸ ਕਿਸਮ ਦੀ ਐਕਟੀਵਿਟੀ 'ਚ ਔਰ ਜਦੋਂ ਫੁੱਲ ਸਕੇਲ ਆਰਮੀ ਅਲਰਟ ਹੈ ਕਸ਼ਮੀਰ ਵੈਲੀ 'ਚ ਚੱਲ ਰਿਹਾ ਹੈ ਉੜੀ ਨੂੰ ਇਹ ਆਪ ਹੀ ਕਹਿੰਦੇ ਨੇ ਜੀ ਉਹ ਪੁਆਇੰਟ ਹੈ ਜਿੱਥੋਂ ਸਭ ਤੋਂ ਜ਼ਿਆਦਾ ਘੁਸਪੈਠ ਹੁੰਦੀ ਹੈ ਫਿਰ ਇੰਨੇ ਵੱਡੇ ਲੈਪਸ ਕਿਉਂ ਹੋਏ ਕਿਵੇਂ ਹੋਏ ਜੀ ਸੋ ਕਿਤੇ ਇਹ ਤਾਂ ਨਹੀਂ ਕਿ ਵੀ ਇਹਨਾਂ ਕੋਲ ਇੰਟੈਲੀਜੈਂਸ ਹੋਏ ਵੀ ਕਿ ਕੁਝ ਹੋਣ ਵਾਲਾ ਹੈ ਤੇ ਇੱਕ ਤਬਕੇ ਨੇ ਜਿਹੜੇ ਕਿਉਂਕਿ ਦੇਖੋ ਜਿਹੜੇ ਥੱਲੇ ਗਰਾਊਂਡ ਤੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉੱਤੇ ਨੀਤੀਆਂ ਕੀ ਬਣਦੀਆਂ ਚਿੱਠੀ ਸਿੰਘਪੁਰਾ 'ਚ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਵੇਲੇ 35 ਸਿੱਖਾਂ ਦਾ ਮਾਰਿਆ ਜਾਣਾ ਫਾਰੂਕ ਅਬਦੁੱਲਾ ਚੀਫ ਮਿਨਿਸਟਰ ਸੀ ਉਹਨੂੰ ਵੀ ਨਹੀਂ ਸੀ ਪਤਾ ਔਰ ਉਹਨੇ ਜਦੋਂ CBI ਇਨਕੁਆਇਰੀ ਕਰਵਾਣੀ ਵੀ ਚਾਹੀ ਉਹ ਮੰਨੇ ਨਹੀਂ ਹਾਲਾਂਕਿ ਉਹਦੇ ਚੋਂ ਵੀ ਨਿਕਲਣਾ ਕੀ ਸੀ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਅਟੈਂਸ਼ਨ ਡਾਈਵਰਟ ਕਰਨ ਲਈ ਕੋਈ ਐਕਸ਼ਨ ਹੋਣ ਬਾਰੇ ਤੁਹਾਨੂੰ ਪਤਾ ਹੁੰਦਾ ਹੈ ਤੁਸੀਂ ਉਹਦਾ ਨੋਟਿਸ ਨਹੀਂ ਲੈਂਦੇ ਪਰ ਨੁਕਸਾਨ ਹੀ ਇੰਨਾ ਜ਼ਿਆਦਾ ਤੁਸੀਂ ਸਮਝਦੇ ਹੋ ਆਏ ਨੇ ਮਾੜਾ ਮੋਟਾ 1-2 ਇੱਧਰ ਮਰਨਗੇ ਅਸੀਂ ਮਾਰ ਦਿਆਂਗੇ ਔਰ ਇਹ ਹੋਏਗਾ ਜੀ ਦੇਖੋ ਸਾਡੇ ਅੰਦਰੂਨੀ ਮਾਮਲਿਆਂ 'ਚੋਂ ਘੁਸਪੈਠ ਤੇ ਪ੍ਰੌਕਸੀ ਵਾਰ ਇਹ ਪਰ ਕੁਦਰਤੀ ਇਹਨਾਂ ਦਾ ਆਪਣਾ ਵੀ ਕਹਿਣਾ ਜਿਹੜੇ 18-19 ਫੌਜੀ ਮਰੇ ਨੇ ਉਹਨਾਂ 'ਚੋਂ 14-15 ਜਿਹੜੇ ਨੇ ਉਹ ਤੰਬੂਆਂ 'ਚ ਅੱਗ ਲੱਗਣ ਦੇ ਨਾਲ ਮਰੇ ਜਿਹੜੇ ਜ਼ਖਮੀ ਨੇ ਉਹਨਾਂ 'ਚੋਂ ਵੀ ਕੁਝ ਗੰਭੀਰ ਨੇ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਅਸੀਂ ਇਹ ਵੀ ਨਹੀਂ ਕਹਿਣਾ ਚਾਹੁੰਦੇ ਕਿ ਜੀ ਇਹ ਫਲਾਂ ਦਾ ਕੰਮ ਹੈ ਪਰ ਕੁੱਲ ਮਿਲਾ ਕੇ ਇਹ ਗੱਲ ਮੈਨੂੰ ਨਜ਼ਰ ਆਉਂਦੀ ਹੈ ਕਿ ਫੋਕਸ ਇੱਕਦਮ ਬਦਲ ਗਿਆ ਜੀ ਕਸ਼ਮੀਰੀ ਸਟਰਗਲ ਦੀ ਗੱਲ ਬੈਕ ਬਰਨਰ ਤੇ ਚਲੀ ਗਈ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਹੜੀ ਗੱਲਬਾਤ ਕੋਈ ਨੇੜੇ ਲਿਆਣ ਦੀ ਕਸ਼ਮੀਰੀਆਂ ਦੀ ਜਦੋਂ ਵਿਚਾਰਿਆਂ ਦੀ ਕੁਰਬਾਨੀ ਇਸ ਕਦਰ ਹੈ ਉਹਦੇ ਚੋਂ ਕੁਝ ਨਿਕਲ ਸਕਦਾ ਸੀ ਉਹ ਹੁਣ ਇੱਕਦਮ ਲੜਾਈ ਹੋਏਗੀ ਕਿ ਨਹੀਂ ਹੋਏਗੀ ਇੱਕਦਮ ਜਿਹੜੇ ਉਹਨਾਂ ਦੇ ਅੱਗ ਪਾਉਣ ਵਾਲੇ ਨੇ ਅੱਗ ਦੇ ਉੱਤੇ ਤੇਲ ਪਾਉਣ ਵਾਲੇ ਨੇ ਕਿ ਜੀ ਹਾਲਾਂਕਿ ਉਹਨਾਂ ਦੇ ਜਿਹੜੇ ਹੁਣ ਮੇਰੇ ਕੋਲ ਸਮਾਂ ਨਹੀਂ ਹੈ ਮੈਂ ਰਿਪੋਰਟਸ 2-3 ਉਹਨਾਂ ਦੇ ਐਨਾਲਿਸਟ ਦੀਆਂ ਹੀ ਕੱਢੀਆਂ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ 7 ਰੀਜ਼ਨਸ ਵਾਈ ਇੰਡੀਆ ਸ਼ੁਡਨਟ ਗੋ ਟੂ ਵਾਰ ਉਹਦੇ 'ਚ ਸਾਰੀ ਗੱਲ ਹੈ ਕਿ ਵੀ ਹੁਣ ਉਹਨਾਂ 'ਚੋਂ ਜਿਹੜੇ ਕਹਿਣ ਵਾਲੇ ਨੇ ਜੀ ਹਮਲਾ ਕਰੋ ਕੁਝ ਕਰੋ ਹੁਣ ਗੱਲ ਇਹ ਹੈ ਵੀ ਮੋਦੀ ਜਿਹੜਾ ਉਵੇਂ ਹੀ ਹੈ ਜਿਵੇਂ ਕਹਿੰਦੇ ਨੇ ਵੀ ਸ਼ੇਰ ਦੀ ਸਵਾਰੀ ਕਿਉਂਕਿ ਜਦੋਂ ਮੁੰਬਈ ਅਟੈਕ ਹੋਇਆ ਮਨਮੋਹਨ ਸਿੰਘ ਦੇ ਵੇਲੇ ਦੂਸਰਾ ਹੋਇਆ ਉਦੋਂ ਇਹ ਜਿਹਨੂੰ ਆਇਰਨ ਮੈਨ ਬਣਾਇਆ ਹੋਇਆ ਇਹ ਧਮਕੀਆਂ ਦਿੰਦਾ ਸੀ ਜੇ ਕਿ ਚੱਕ ਦਿਓ ਪਾਕਿਸਤਾਨ ਨੂੰ ਕਿਉਂ ਹੁਣ ਅਗਲੇ ਕਹਿੰਦੇ ਤੁਸੀਂ ਕਿਉਂ ਨਹੀਂ ਕਰਦੇ ਜੀ ਕੁਝ ਜੀ ਲੇਕਿਨ ਔਰ ਕਈ ਕਹਿੰਦੇ ਨੇ ਦੇਖੋ ਜਿਵੇਂ ਮਿਆਂਮਾਰ ਦੇ ਵਿੱਚ ਸਰਜੀਕਲ ਆਪਰੇਸ਼ਨ ਕੀਤਾ ਸੀ ਮਨੀਪੁਰੀ ਗੁਰਿਲਿਆਂ ਦਾ ਔਰ ਪਾਕਿਸਤਾਨੀਆਂ ਨੇ ਠੀਕ ਕਿਹਾ ਉਹਨਾਂ ਦਾ ਕਿਹਾ ਜੀ ਇਹ ਮਿਆਂਮਾਰ ਨਹੀਂ ਹੈਗਾ ਨਿਊਕਲੀਅਰ ਹੈ ਔਰ ਇਹ ਗੱਲ ਜ਼ਾਹਰ ਹੈ ਕਿ ਉਦੋਂ ਵੀ ਜਦੋਂ ਮੁੰਬਈ ਅਟੈਕ ਔਰ ਉਸ ਤੋਂ ਬਾਅਦ ਵਾਕਿਆ 1-2 ਹੋਏ ਤੇ ਉਦੋਂ ਮੀਡੀਆ 'ਚ ਵੀ ਆਇਆ ਸੀ ਕਿ ਆਰਮੀ ਚੀਫ ਨੂੰ ਉਹਨਾਂ ਨੇ ਕਿਹਾ ਵੀ ਕੀ ਤੁਹਾਡੇ ਕੋਲ ਐਗਜ਼ੈਕਟ ਡਾਟਾ ਉੱਥੋਂ ਦਾ ਹੈ ਵੀ ਜਿਹੜੇ ਤੁਸੀਂ ਟ੍ਰੇਨਿੰਗ ਕੈਂਪ ਕਹਿੰਦੇ ਹੋ ਉਹ ਹੈ ਨੇ ਔਰ ਕੀ ਤੁਸੀਂ ਪ੍ਰੀਸੀਜ਼ਨ ਦੇ ਨਾਲ ਅਟੈਕ ਕਰਕੇ ਆ ਉਹਨਾਂ ਨੇ ਕਿਹਾ ਜੀ ਨਾ ਸਾਡੀ ਫੌਜ ਤਿਆਰ ਹੈ ਨਾ ਸਾਡੇ 에ਅਰ ਫੋਰਸ ਦੇ ਕੋਲ ਨਾ ਸਾਡੇ ਕੋਲ ਸਪੈਸੀਫਿਕ ਡਾਟਾ ਔਰ ਅੱਜ ਵੀ ਉਹ ਸਿਚੁਏਸ਼ਨ ਬਦਲੀ ਨਹੀਂ ਹੈ ਜੇ ਇਸ ਲੈਵਲ ਤੱਕ ਉਹਨਾਂ ਦੇ ਐਨਾਲਿਸਟ ਕਹਿੰਦੇ ਨੇ ਕਿ ਭਾਈ ਕੋਈ ਵੀ ਗੱਲ ਹੋਏਗੀ ਉਹ ਐਸਕੇਲੇਟ ਹੋਏਗੀ ਵਾਰ 'ਚ ਔਰ ਅਸੀਂ ਸਮਝਦੇ ਹਾਂ ਵੀ ਭਾਰਤੀ ਹੁਕਮਰਾਨਾਂ ਨੇ ਕਿਉਂਕਿ ਉਹਨਾਂ ਦਾ ਮਕਸਦ ਜੋ ਵੀ ਸੀ ਇਹਦੇ ਪਿੱਛੇ ਕੌਣ ਹੈ ਕੌਣ ਨਹੀਂ ਹੈ ਜਿਹਦੇ ਤੇ ਨਾ ਵੀ ਚਰਚਾ ਕਰੀਏ ਤੇ ਘੱਟੋ ਘੱਟ ਉਹਨਾਂ ਨੇ ਇਸ ਗੱਲ ਦੇ ਨਾਲ ਡਾਈਵਰਟ ਜ਼ਰੂਰ ਹੋ ਗਿਆ ਸਾਰਾ ਪਾਰਟ ਬਜਾਏ ਕਿ ਇੰਡੀਆ ਐਜ਼ ਏ ਵਾਇਓਲੇਟਰ ਹਿਊਮਨ ਰਾਈਟਸ ਦਾ ਟਿਰਨੀ ਦਾ ਔਰ ਨਾਲ ਦੀ ਨਾਲ ਕਿਉਂਕਿ ਸ਼ੱਕ ਉਦੋਂ ਪੈਂਦਾ ਹੈ ਕਿ ਜਿਹੜਾ ਬਲੋਚਿਸਤਾਨ ਦੇ ਮੁੱਦੇ ਦੇ ਉੱਤੇ ਬੁਖਤੀ ਅਕਬਰ ਬੁਖਤੀ ਜਿਹੜਾ ਮਾਰਿਆ ਗਿਆ ਉਸਦਾ ਪੋਤਾ ਸਵਿਟਜ਼ਰਲੈਂਡ 'ਚ ਬੈਠਾ ਹੈ ਉਹਨੇ ਨਾਲ ਹੀ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਮੈਂ ਤੇ ਮੇਰੇ ਸਾਥੀ ਅਸੀਂ ਭਾਰਤ ਦੇ ਵਿੱਚ ਪੋਲੀਟੀਕਲ ਅਸਾਈਲਮ ਅਪਲਾਈ ਕਰਾਂਗੇ ਔਰ ਹੁਣ ਜ਼ਾਹਰ ਹੈ ਕਿ ਵੈਸੇ ਤਾਂ ਮੈਂ ਜਿਵੇਂ ਲਾਸਟ ਟਾਕ 'ਚ ਗਿਆ ਸੀ ਵੀ ਉਹ
ਟਰੈਵਲ ਹੀ ਇੰਡੀਅਨ ਪਾਸਪੋਰਟ ਤੇ ਕਰ ਰਿਹਾ ਹੋਣਾ। ਪਰ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਵੀ ਉਹ ਹੁਣ ਪੋਲੀਟੀਕਲ ਅਸਾਈਲਮ ਦਲਾਈ ਲਾਮੇ ਤੋਂ ਬਾਅਦ ਮੈਨੂੰ ਨਹੀਂ ਲੱਗਦਾ 1959 ਦੇ ਵਿੱਚ ਉਹਨਾਂ ਨੇ ਦਿੱਤੀ ਹੈ ਕਿ ਪਿਛਲੇ 50 ਸਾਲ 'ਚ ਕਿਸੇ ਨੂੰ ਦਿੱਤੀ। ਹੁਣ ਇੱਕਦਮ ਭੁਗਤੀ ਦਾ ਪੋਤਾ ਅਸਾਈਲਮ ਲੈ ਰਿਹਾ ਹੈ, ਇੱਕਦਮ ਜਿਹੜਾ ਬਾਹਰ UN ਦੇ ਸੈਸ਼ਨ ਦੇ ਐਨ ਮੌਕੇ ਤੇ ਦੂਸਰੇ। ਸੋ ਕੁੱਲ ਮਿਲਾ ਕੇ ਕੱਲ ਵਾਲੇ 'ਚ ਅਸੀਂ ਹੋਰ ਵੀ ਆਸਪੈਕਟ ਦੇ ਲਵਾਂਗੇ, ਪਰ ਮੈਂ ਇਹ ਸਮਝਦਾ ਵੀ ਇਸ ਵੇਲੇ ਇਹ ਐਸਕੇਲੇਟ ਹੋਈ ਹੈ ਸਿਚੁਏਸ਼ਨ ਔਰ ਰਿਸਟ੍ਰੇਨ ਤਾਂ ਸਾਰੇ ਕਹਿ ਰਹੇ ਨੇ ਕਿ ਜੀ ਆਪਣੇ ਆਪ ਤੇ ਕਾਬੂ ਰੱਖੋ ਕੁੱਲ ਮਿਲਾ ਕੇ। ਬਟ ਕਿੱਧਰ ਨੂੰ ਜਾਏਗੀ ਗੱਲ? ਹਾਲ ਦੀ ਘੜੀ ਇੱਕ ਗੱਲ ਦੇ ਵਿੱਚ ਭਾਰਤੀ ਹਾਕਮ ਜ਼ਰੂਰ ਕਾਮਯਾਬ ਹੋਏ ਨੇ, ਉਹ ਹੈ ਕਿ ਵੀ ਕਸ਼ਮੀਰੀਆਂ ਦੀ ਜਿਹੜੀ ਤਰਾਸਦੀ ਜਾਂ ਭਾਰਤੀ ਫੌਜ ਦੇ ਜ਼ੁਲਮ ਨੇ ਉਹਨਾਂ ਤੋਂ ਸੂਈ ਹਟਾ ਕੇ ਪਾਕਿਸਤਾਨ ਨੂੰ ਐਜ਼ ਏ ਐਗਰੈਸਰ, ਐਜ਼ ਏ ਇੰਟਰੂਡਰ, ਐਜ਼ ਏ ਵਾਰਮੋਂਗਰਰ, ਐਜ਼ ਏ ਟੈਰਰਿਸਟ ਕੰਟਰੀ, ਇਹ ਸਾਰੇ ਜਿਹੜੇ ਲੇਬਲ ਨੇ ਉਹਦੇ ਲਈ ਭਾਰਤ ਦੇ ਜਿਹੜੇ ਮਾਹਰ ਨੇ, ਇੱਥੇ ਵਾਲੇ ਵੀ ਉੱਥੇ ਵਾਲੇ ਵੀ, ਉਹ ਹੁਣ 24 ਘੰਟੇ ਜਿਹੜੇ ਨੇ ਚੀਖ ਪੁਕਾਰ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸਮਾਂ ਸੀਮਾ ਨੂੰ ਮੁੱਖ ਰੱਖਦੇ ਹਾਂ ਅੱਜ ਆਪਾਂ ਆਪਣੇ ਦਰਸ਼ਕਾਂ ਵੱਲੋਂ ਆਏ ਜਿਹੜੇ ਈਮੇਲ ਤੇ ਮੈਸੇਜ ਨਹੀਂ ਪੜਾਂਗੇ, ਅਸੀਂ ਉਹਨਾਂ ਤੋਂ ਮਾਫੀ ਮੰਗਦੇ ਹਾਂ। ਤੇ ਡਾਕਟਰ ਸਾਹਿਬ ਅਸੀਂ ਚਾਹਾਂਗੇ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਆ ਨੰਬਰ 149 ਨੂੰ ਚੁਣਿਆ ਜੀ। ਧੰਨ ਧੰਨ ਗੁਰਸਿੱਖ ਸੁਣ ਗੁਰਸਿੱਖ ਭੈ, ਗੁਰਸਿੱਖ ਮਨ ਮਾਨੇ ਹੈ, ਗੁਰਸਿੱਖ ਭਾਏ ਗੁਰਸਿੱਖ ਭਾਉ ਚਾਉ ਹਿਰਦੈ, ਗੁਰਸਿੱਖ ਜਾਨ ਗੁਰਸਿੱਖ ਜਗ ਜਾਣੇ ਹੈ, ਗੁਰਸਿੱਖ ਸੰਧ ਮਿਲੈ ਗੁਰਸਿੱਖ ਪੂਰਨ ਹੋਏ, ਗੁਰਸਿੱਖ ਪੂਰਨ ਬ੍ਰਹਮ ਪਹਿਚਾਨੇ ਹੈ, ਗੁਰਸਿੱਖ ਪ੍ਰੇਮ ਨੇਮ ਗੁਰਸਿੱਖ ਸਿੱਖ ਗੁਰ, ਸੋਹੰਗ ਸੋਈ 20 21 ਉਰ ਆਨੇ ਜੀ। ਭਾਈ ਸਾਹਿਬ ਨੇ ਇਸ ਸਵਈਏ ਦੇ ਵਿੱਚ ਕਿਵੇਂ ਗੁਰੂ ਦੀ ਮੱਤ ਨੂੰ ਲੈ ਕੇ ਜੀਵਨ ਬਸਰ ਕਰਨ ਵਾਲੇ, ਜਿਹਨੂੰ ਅਸੀਂ ਗੁਰਮਤ ਕਹਿੰਦੇ ਹਾਂ, ਗੁਰੂ ਦੀਆਂ ਸਿੱਖਿਆਵਾਂ ਦੇ ਮੁਤਾਬਕ ਜੀਵਨ ਜਿਉਣ ਵਾਲੇ ਉਹ ਸੱਜਣ ਧੰਨ ਨੇ। ਧੰਨ ਧੰਨ ਗੁਰਸਿੱਖ ਸੁਣ ਗੁਰਸਿੱਖ ਪੈ, ਜਿਹੜੇ ਗੁਰੂ ਦੀ ਮੱਤ ਨੂੰ ਸੁਣ ਕੇ, ਗੁਰੂ ਦੀ ਵਿਚਾਰ ਨੂੰ ਸੁਣ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਸੱਚੇ ਗੁਰਸਿੱਖ ਬਣ ਗਏ। ਗੁਰਸਿੱਖ ਮਨ ਮਾਨੇ ਕਿ ਉਹ ਸੱਚਮੁੱਚ ਦੇ ਹੀ ਗੁਰੂ ਦੀ ਸਿੱਖਿਆ ਦੇ ਉੱਤੇ ਤੁਰਨ ਵਾਲੇ ਗੁਰਸਿੱਖ ਨੇ, ਫੇਕ ਨਹੀਂ ਨੇ, ਦੰਬੀ ਨਹੀਂ ਨੇ, ਸਿਰਫ ਬਾਹਰੋਂ ਬਾਣਾ ਨਹੀਂ ਪਾਇਆ ਹੋਇਆ ਗੁਰਸਿੱਖ ਦਾ, ਉਹ ਮਨ ਕਰਕੇ ਗੁਰਸਿੱਖ ਨੇ ਔਰ ਜੀਵਨ ਗੁਰਸਿੱਖੀ ਮੁਤਾਬਕ ਜੀਂਦੇ ਨੇ। ਗੁਰਸਿੱਖ ਭਾਏ ਗੁਰਸਿੱਖ ਭਾਉ ਚਾਉ ਹਿਰਦੈ, ਫੇਥ ਲਵ ਐਂਡ ਐਂਥੂਸੀਆਜ਼ਮ, ਕਿ ਉਹਨਾਂ ਗੁਰਸਿੱਖਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਗੁਰੂ ਦੀ ਭੈ ਭਾਵਨੀ ਹੈ ਔਰ ਅੰਦਰ ਚਾਹ ਹੈ। ਜਿਵੇਂ ਬ੍ਰਹਮ ਗਿਆਨੀ ਪਰ ਉਪਕਾਰ ਉਮਾ ਹੁੰਦਾ ਚਾਹ, ਉਮੰਗ ਹੋਣਾ, ਕਿ ਅੰਦਰ ਇਹ ਚਾਹ ਹੈ ਕਿ ਗੁਰੂ ਦੀ ਸੇਵਾ ਦੇ ਵਿੱਚ ਜੀਵਨ ਗੁਜ਼ਰੇ। ਗੁਰਸਿੱਖ ਜਾਨ ਗੁਰਸਿੱਖ ਜਗ ਜਾਣੇ। ਹੁਣ ਜਿਹੜੇ ਇਸ ਕਿਸਮ ਦੇ ਪ੍ਰੇਮਾ ਭਗਤੀ ਡਿਵੋਸ਼ਨ ਉਤਸ਼ਾਹ ਨਾਲ ਭਰੇ ਹੋਏ ਨੇ, ਉਹਨਾਂ ਨੂੰ ਜਗ ਵੀ ਜਾਣਦਾ ਔਰ ਉਹਨਾਂ ਨੂੰ ਕਹਿੰਦਾ ਵੀ ਇਹ ਸੱਚਮੁੱਚ ਗੁਰੂ ਕੇ ਸਿੱਖ ਨੇ, ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਹੈ। ਗੁਰਸਿੱਖ ਸੰਧ ਮਿਲੇ ਗੁਰਸਿੱਖ ਪੂਰਨ ਹੋਏ, ਗੁਰਸਿੱਖ ਪੂਰਨ ਬ੍ਰਹਮ ਪਹਿਚਾਨੇ, ਕਿ ਗੁਰੂ ਤੇ ਸਿੱਖ ਦਾ ਸੰਗਮ, ਕਿਉਂਕਿ ਜਦੋਂ ਸਿੱਖ ਗੁਰੂ ਦੇ ਅੱਗੇ ਆਪਾ ਰੱਖ ਦਿੰਦਾ ਤੇ ਫਿਰ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਫਿਰ ਉਹ ਇਵੇਂ ਹੀ ਹੈ ਜਿਵੇਂ ਪਿਓ ਤੇ ਪੁੱਤਰ ਜਾਂ ਪਿਓ ਤੇ ਧੀ, ਜਦੋਂ ਤੁਸੀਂ ਆਪਣਾ ਆਪਾ ਆਪਣੇ ਉਸ ਓਬੀਡੀਐਂਸ ਦੇ ਵਿੱਚ ਦਿੰਦੇ ਹੋ ਆਪਣੇ ਨਿਰੰਕਾਰ ਪਿਤਾ ਦੇ, ਤੇ ਫਿਰ ਉਹਨਾਂ ਦੇ ਲਈ ਵੀ ਸਾਰਾ ਸੰਸਾਰ ਜੋ ਕਾਇਨਾਤ ਹੈ ਉਸ ਦਾ ਹੀ ਉਹ ਵਾਰਿਸ ਬਣ ਜਾਂਦਾ। ਸੋ ਇੱਥੇ ਗੁਰਸਿੱਖ ਸੰਧ ਮਿਲੇ ਗੁਰਸਿੱਖ ਪੂਰਨ ਹੋਏ, ਕਿ ਜਦੋਂ ਗੁਰੂ ਦੇ ਵਿੱਚ ਸਿੱਖ ਮਿਲ ਜਾਂਦਾ ਹੈ ਤੇ ਫਿਰ ਗੁਰਸਿੱਖ ਪੂਰਨ ਹੁੰਦਾ ਹੈ, ਕਿਉਂਕਿ ਗੁਰੂ ਪੂਰਨ ਹੈ ਤੇ ਉਸ ਪੂਰੇ ਦੇ ਸਾਰੇ ਹੀ ਗੁਣ ਜਿਹੜੇ ਨੇ ਉਸ ਗੁਰਸਿੱਖ ਦੇ ਵਿੱਚ ਆ ਜਾਂਦੇ ਨੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਰੱਬ ਦਾ ਬੰਦਾ ਰੱਬ ਤਾਂ ਨਹੀਂ ਹੁੰਦਾ ਪਰ ਰੱਬ ਵਰਗਾ ਬਣ ਜਾਂਦਾ ਹੈ। ਗੁਰਸਿੱਖ ਪੂਰਨ ਬ੍ਰਹਮ ਪਹਿਚਾਨੇ, ਕਿ ਉਸ ਗੁਰਸਿੱਖ ਦੇ ਅੰਦਰ ਜਦੋਂ ਉਹ ਗੁਰੂ ਦੇ ਵਿੱਚ ਓਤ-ਪ੍ਰੋਤ ਹੁੰਦਾ ਹੈ, ਉਸ ਨੂੰ ਪੂਰਨ ਬ੍ਰਹਮ ਦੀ ਪਛਾਣ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਸ਼ਬਦ ਜਦੋਂ ਬ੍ਰਹਮ ਗਿਆਨੀ ਕਹਿੰਦੇ ਹਾਂ, ਅੱਜ ਕੱਲ ਤਾਂ ਹਰੀ ਸਾਰੀ ਲਈ ਇਹ ਸ਼ਬਦ ਇਸਤੇਮਾਲ ਹੁੰਦਾ ਹੈ, ਜਿਨ੍ਹਾਂ ਨੂੰ ਜਤ ਦੇਖਾਂ ਤਤ ਤੂੰ, ਉਹਨਾਂ ਨੂੰ ਕੁਛ ਨਹੀਂ ਹੋਰ ਨਜ਼ਰ ਆਉਂਦਾ, ਸਭ ਪਾਸੇ ਤੂੰ ਹੀ ਨਜ਼ਰ ਆਉਂਦਾ। ਗੁਰਸਿੱਖ ਪ੍ਰੇਮ ਨੇਮ
ਗੁਰ ਸਿੱਖ ਸਿੱਖ ਗੁਰ ਸੋਹੰਗ ਸੋਈ 20 21 ਉਰ ਆਨੇ ਕਿ ਗੁਰਸਿੱਖ ਜਿਹੜਾ ਕਿ ਪ੍ਰੇਮ ਦੇ ਨੇਮ ਵਿੱਚ ਵੱਜ ਜਾਂਦਾ ਹੈ, ਉਸ ਦੇ ਅੰਦਰ ਪ੍ਰੇਮ ਦਾ ਉਲਾਸ ਹੁੰਦਾ ਹੈ, ਉਸ ਦੇ ਅੰਦਰ ਦਿਨ ਰਾਤ ਉਸ ਪਿਆਰੇ ਦਾ ਪ੍ਰੇਮ ਉਛਾਲੇ ਮਾਰਦਾ ਹੈ ਤੇ ਉਹਨਾਂ ਦੇ ਲਈ ਹੋਰ ਕੋਈ ਚੀਜ਼ ਫਿਰ ਚੰਗੀ ਉਹਨਾਂ ਨੂੰ ਨਹੀਂ ਲੱਗਦੀ। ਸੋਹੰਗ ਸੋਈ ਤੂੰ ਹੀ ਹੈ, ਇਹ ਹੈ ਸੋਹੰਗ ਸੋ ਅਹੰਗ ਕਿ ਵੀ ਜੋ ਵੀ ਹੈ ਉਹ ਤੂੰ ਹੈ। ਸੋਹੰਗ ਸੋਈ 20 21 ਉਰ ਆਨੇ ਹੈ। ਫਿਰ ਉਸ ਦੇ ਅੰਦਰ ਉਰ ਕਹਿੰਦੇ ਨੇ ਦਿਲ ਨੂੰ, ਉਹ ਨਿਰੰਕਾਰ ਜਿਹੜਾ ਸਰਬ ਕਲਾ ਸੰਪੂਰਨ ਹੈ ਉਸ ਦਾ ਬਸੇਵਾ ਹੁੰਦਾ ਹੈ। ਔਰ ਗੁਰਸਿੱਖ ਪ੍ਰੇਮ ਨੇਮ ਉਹ ਪ੍ਰੇਮ ਦੇ ਉਸ ਪਿਆਰ ਦੀ ਡੋਰੀ ਦੇ ਨਾਲ ਬੱਝਾ ਹੋਇਆ ਦਿਨ ਰਾਤ ਫਿਰ ਇਹੀ ਕਹਿੰਦਾ ਹੈ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।